ਇੱਧਰ ਵੀ ਕੋਈ ਨਹੀਂ। ਇਹਦੇ ਲੋਕ ਬੈਠੇ ਸਾਰੇ ਇੱਥੇ ਤੇ ਕਿਤੇ ਵੀ ਨਹੀਂ ਗਏ। ਆ ਨਿੱਕੀ ਜਗ੍ਹਾ अस्सलाम वालेकुम। ਇਹ ਜਿਸਮ ਨਹੀਂ ਹੈ। ਮਾਰੋ ਮਾਰੋ ਘੋਟਾ ਮਾਰੋ ਤੁਸੀਂ ਸਵੇਰ ਦੀਆਂ ਵੇਲੀਆਂ ਬਹਿ ਬਹਿ ਖਾਦੀਆਂ। ਛੇਤੀ ਕਰ ਜੇ ਆ ਗਿਆ ਤੇ ਕੱਪੜੇ ਬਦਲ। ਕੱਪੜੇ ਬਦਲ ਕੇ ਕਿੱਧਰ ਜਾਣਾ ਹੈ? ਅਫਤਾਰੀ ਤੇ ਜਾਣਾ ਵਾ। ਹੈ ਕਿੱਧਰ ਅਫਤਾਰੀ ਤੇ ਉੱਤੋਂ ਮਾਰ ਜੀ ਅਫਤਾਰੀ ਹੋਣ ਵਾਲੀ ਹੈ। ਕਿੱਧਰ ਜਾਣਾ ਅਫਤਾਰੀ ਤੇ ਆ ਅਫਤਾਰੀ ਕੇ? ਕਿੱਥੋਂ ਹੋਣਾ ਹੈ? ਇਹ ਤਾਂ 1.5 ਘੰਟਾ ਪਿਆ। 5:20 ਹੋ ਗਏ ਨੇ, ਪੂਰਾ 1 ਘੰਟਾ ਰਹਿ ਗਿਆ ਸਿਰਫ। ਤੂੰ ਘੰਟਾ ਕਿੱਥੇ ਨੂੰ ਪੂਰਾ ਜਾ ਕਿ ਅਫਤਾਰੀ ਤੇ ਜਾਣਾ ਕਿੱਧਰ ਆ? ਕਿਸੇ ਨੇ ਬੁਲਾਇਆ ਨਹੀਂ, ਕੋਈ ਅਤਾ ਨਹੀਂ, ਕੋਈ ਪਤਾ ਨਹੀਂ ਜਾਣਾ ਕਿੱਥੇ ਹੈ। ਜਾਣਾ ਨਾ ਬੇਨ ਬੁਲਾਏ ਥੋੜਾ ਜਾਣਾ। ਕੱਪੜੇ ਪਾ ਕੇ ਚੱਲ। ਤੇ ਕੱਪੜੇ ਫਿਰ ਕੋਈ ਇਸਤਰੀ ਤੇ ਕਰੋ। ਕੱਪੜੇ ਮੈਂ ਕਿੱਥੋਂ ਪਾ ਲਾਂ? ਕੀਤੇ ਪਏ ਆ ਕੱਪੜੇ, ਇਸਤਰੀ ਕੀਤੇ ਮੈਂ ਅੰਦਰ ਜਾ ਕੇ ਵੇਖ। ਅੱਜ ਖੈਰ ਤੇ ਹੈਗੀ, ਮਤਲਬ ਕੱਪੜੇ ਕਹਿਣ ਤੋਂ ਬਗੈਰ ਹੀ ਅੱਗੇ ਮੈਂ ਪਿੱਟ ਕੇ ਮਾਰਦਾ, ਫਿਰ ਮੇਰੇ ਕੱਪੜੇ ਇਸਤਰੀ ਕੀਤੀ ਜਾਂਦੇ ਨੇ। ਪਹਿਲੇ ਮੈਨੂੰ ਦੱਸੋ ਜਾਣਾ ਕਿੱਥੇ? ਗੱਲਾਂ ਨਾ ਬਣਾ ਜਾ ਕੇ ਕੱਪੜੇ ਬਦਲੇ ਨੇ ਛੇਤੀ। ਪਹਿਲੇ ਮੈਨੂੰ ਦੱਸੋ ਜਾਣਾ ਕਿੱਥੇ? ਇੰਜ ਨਹੀਂ ਜਾਣਾ ਮੈਨੂੰ ਦੱਸੋ ਕਿੱਥੇ? ਉਹ ਮੈਂ ਤੈਨੂੰ ਜਾਣ ਲੱਗਿਆ ਦੱਸੂਗੀ। तो जी अस्सलाम वालेकुम, कैसे हैं आप सब? उम्मीद है कि आप सब खैर खैरियत से होंगे, सेहत तबीयत ठीक होगी, मेरी बहनें, मेरे भाई, बच्चे, बीवियां, सबकी सब कुछ ठीक होंगे, गर्लफ्रेंड बॉयफ्रेंड ठीक होंगे, ठीक है, आशिक मशूका ठीक होंगे, बहन भाई ठीक होंगे, सारे जो भी आप लोगों का रिलेशन है आप सब लोग ठीक होंगे, खैरियत से हैं। कमेंट सेक्शन में बताएं कि आप लोग खैरियत से हैं। अगर आप लोग मेरे चैनल के ऊपर नहीं है तो चैनल को सब्सक्राइब करके बेल आइकन को प्रेस कर दे ताकि आपको आने वाले हर नए व्लॉग का नोटिफिकेशन मिलता रहे। और पहले मैं कपड़े चेंज कर लवां, ठीक है, ताकि जरा फिर बेबियों को पूछने वाले बनिए। ਮੂੰਹ 'ਚ ਵੀ ਥੁੱਕਾਂ ਵਗੀ ਜਾਂਦੀਆਂ ਨੇ। ਮੈਂ ਯਾਰ ਕੱਪੜੇ ਕੁਇਕ ਚੇਂਜ ਕਰਕੇ ਆਇਆ ਇਸ ਤਰ੍ਹਾਂ ਕਰਕੇ। ਲੋ ਅੱਜ ਮੈਂ ਕੱਪੜੇ ਚੇਂਜ ਕਰ ਲੈਣੇ, ਕੱਪੜੇ ਪਾ ਕੇ ਆ ਗਿਆ। ਮੈਨੂੰ ਦੱਸੋ ਜਾਣਾ ਕਿੱਥੇ? ਤੈਨੂੰ ਉੱਥੇ ਪਹੁੰਚ ਕੇ ਦੱਸੂਗੀ, ਪਹਿਲਾਂ ਨਹੀਂ ਦੱਸਣਾ। ਇਹ ਕੀ ਗੱਲ ਉੱਥੇ ਪਹੁੰਚ ਕੇ ਦੱਸੂਗੀ? ਇੰਜ ਨਹੀਂ, ਮੈਂ ਨਹੀਂ ਜਾਣਾ ਇਸ ਤਰ੍ਹਾਂ ਭਾਈ। ਮੈਨੂੰ ਪਹਿਲੇ ਦੱਸੋ ਜਾਣਾ ਕਿੱਥੇ ਆ, ਮੈਨੂੰ ਪਤਾ ਹੋਵੇ। ਗੱਡੀ ਤੋਂ ਬਾਹਰ ਕੱਢ ਲਾ, ਵਿਆਹ ਤਾਂ ਜਾ ਤੇ ਅੱਗੋਂ ਦੱਸ। ਗੱਡੀ ਵੀ ਬਾਹਰ ਨਿਕਲ ਜਾਏਗੀ। ਤੈਨੂੰ ਪਤਾ ਲੱਗ ਜਾਣਾ ਕਿੱਧਰ ਰਾਹ ਜਾਂਦੇ ਆ। ਉਹ ਮੈਨੂੰ ਪਤਾ ਹੋਏਗਾ ਤੇ ਮੈਂ ਗੱਡੀ ਚਲਾਵਾਂਗਾ। ਮੈਨੂੰ ਪਤਾ ਹੈਗਾ ਇੱਧਰ ਨੂੰ ਜਾਣਾ ਹੈ, ਇਸ ਜਗ੍ਹਾ ਤੇ ਜਾਣਾ। ਮੈਂ ਉਸ ਹਿਸਾਬ ਨਾਲ ਮੇਰੇ ਜ਼ਿਹਨ ਦੇ ਵਿੱਚ ਬਣਾਵਾਂ, ਮੈਂ ਪੈਟਰੋਲ ਦੀ ਕੈਲਕੂਲੇਸ਼ਨ ਕਰਾਂ, ਮੈਂ ਸਾਰਾ ਕੁਝ, ਮੈਂ ਟੈਂਕੀ ਹਿਲਾ ਕੇ ਵੇਖਾਂ ਪੈਟਰੋਲ ਵਿੱਚ ਹੈ ਵੀ ਕਿ ਨਹੀਂ, ਸਾਰਾ ਕੁਝ ਪਤਾ ਲਾ। ਮੈਂ ਸੀਕ੍ਰੇਟ ਪੱਕੀ ਗੱਲ ਹੈ, ਮੈਂ ਨਹੀਂ ਦੱਸਣੀ ਤੈਨੂੰ, ਇਹ ਸਰਪ੍ਰਾਈਜ਼। ਇਹ ਕੀ ਮਤਲਬ ਸਰ? ਯਾਰ ਤੁਸੀਂ ਨਹੀਂ ਦੱਸੋਗੇ ਤੇ ਫਿਰ ਮੈਨੂੰ ਪਤਾ ਕਿਵੇਂ ਲੱਗੇਗਾ ਜਾਣਾ ਕਿੱਥੇ ਹੈ? ਐਵੇਂ ਤੁਸੀਂ ਮੇਰੇ ਕੋਈ ਨਾ ਜਾਣ ਵਾਲੀ ਜਗ੍ਹਾ ਹੋਈ ਫੇਰ ਜਾਣਾ ਤੇ ਟੁਰ ਪਾਓ, ਨਹੀਂ ਜਾਣਾ ਤਾਂ ਮੈਂ ਡਾਂਡੇ ਵੀਟੇ ਲੱਗ ਜਾਣਾ ਹੀ। ਚਲੋ ਲੱਗੋ ਤੁਸੀਂ ਡਾਂਡੇ ਮਿੰਡੇ, ਫਿਰ ਮੈਂ ਨਹੀਂ ਜਾਂਦਾ। ਮੈਨੂੰ ਜਿੰਦੇ ਤੱਕ ਦੱਸਿਆ ਨਾ ਉਹਦੇ ਤੱਕ ਮੈਂ ਨਹੀਂ ਤੁਰਨਾ। ਤੁਸੀਂ ਲੱਗੋ ਡਾਂਡੇ ਮਿੰਡੇ, ਚਲੋ ਹੋਵੇਗਾ। ਚੱਲ ਨਿਕਲ ਬਾਹਰ, ਮੈਂ ਤਾਲਾ ਲਾਵਾਂ। ਮੈਂ ਕੋ ਬਾਹਰ ਨਿਕਲਾਂ ਵੀ ਜਾਣਾ ਤੁਸੀਂ ਹੈ, ਡਾਂਡੇ ਮਿੰਡੇ ਹੋਵੋ। ਫਿਰ ਮੈਂ ਤਾਂ ਬੈਠਾ ਹਾਂ ਤਾਂ ਮੈਂ ਚੁੱਪ ਕਰ ਇੱਥੇ ਖੋਲਾਂਗਾ, ਚੁੱਪ ਕਰਕੇ ਪਾਣੀ ਦਾ ਕੂਲਰ ਭਰਿਆ। ਭਾਈ ਨਹੀਂ, ਮੈਂ ਦੱਸਣਾ ਨਹੀਂ ਕਿ ਬਾਹਰ ਜਾ ਕੇ ਦੱਸੂਗੀ। ਲੈ ਯਾਰ ਇਹ ਕੰਮ ਤੇ ਖਰਾਬ ਹੋ ਗਿਆ ਨਾ। ਠੀਕ ਹੈ ਚਲੋ ਫਿਰ ਆਪਾਂ ਹੁਣ ਚੱਲਦੇ ਹਾਂ, ਚਾਬੀਆਂ ਫੜੋ ਤੇ ਕੀ ਉਹਦਾ ਨਾਮ ਹੈ, ਤੁਰੀਏ ਅੱਲਾ ਦੇ ਹਵਾਲੇ। ਫਿਰ ਚੱਲਦੇ ਹਾਂ ਹੁਣ ਵੀ ਕਿੱਥੇ ਜਾ ਰਹੇ ਆ ਸਾਰੇ ਦੇ। ਤੇ ਹਜੇ ਤੱਕ ਤੁਹਾਡੇ ਭਰਾ ਨੂੰ ਵੀ ਕੋਈ ਨਹੀਂ ਪਤਾ। ਬੇਬੇ ਨਾਲ ਤਾਂ ਜ਼ਿਹਨ 'ਚ ਸਾਈਕੀ ਬਣਾਈ ਹੈ, ਠੀਕ ਹੈ। ਤੇ ਬੇਬੇ ਹੁਣ ਬੇਬੇ ਨੂੰ ਚੈੱਕ ਤੇ ਕਰੀਏ। ਕਾਲਾ ਸਕੂਟਰ ਗੰਦਾ ਨਾ, ਸਾਫ਼ ਕਰਨ ਦਾ ਕੱਪੜੇ ਸਾਰੇ ਲਿਬੜ ਜਾਣ। ਇਹ ਕਾਲੇ ਸਕੂਟਰ ਤੇ ਜਾਣਾ, ਉਹ ਲਾਲ ਦੇ ਵਿੱਚ ਨਾ ਥੋੜਾ ਜਿਹੜਾ ਨਾ ਗੜਬੜ ਹੋ ਗਈ ਉਹਦੇ 'ਚ। ਤੇ ਆ ਤੈਨੂੰ ਸਾਫ਼ ਕਰ ਦਿਓ ਨਾ। ਮੈਂ ਤੁਹਾਨੂੰ ਕੱਪੜੇ ਬਦਲ ਲੈਣੇ, ਧੋਤੇ ਕੱਪੜੇ ਪਾਏ ਨੇ। ਆ ਕੱਲ ਜਦੋਂ ਮੈਨੂੰ ਉਹ ਮੌਲਾਨਾ ਸਾਹਿਬ ਨੇ ਕਿਹਾ ਸੀ ਕਿ ਇਹ ਰੰਗ ਪਾ ਕੇ ਤੁਸੀਂ ਮਿੱਟੀ ਨੂੰ ਹੱਥ ਨਹੀਂ ਲਾਉਣਾ। ਮੇਰੇ ਕੋਲ ਹੁਣ ਕੋਈ ਸੁਣ ਨਾ ਲਵੀ, ਜੇ ਜਾਣਾ ਹੀ ਤੇ ਤੁਰ ਪਾ, ਨਹੀਂ ਜਾਣਾ ਤਾਂ ਮੈਂ ਆਪੇ ਚੱਲ ਜਾਣੀ। ਨਹੀਂ ਤੇ ਤੁਸੀਂ ਮੋਟਰਸਾਈਕਲ ਤੇ ਸਾਫ਼ ਕਰ ਦਿਓ ਨਾ। ਮੋਟਰਸਾਈਕਲ ਮਿੰਟਾਂ ਨਹੀਂ ਵੇਖੋ ਕੀਤੀਆਂ ਜਾਂਦੀਆਂ। ਤੇ ਮੈਂ ਕਿਹੜਾ ਤੁਹਾਨੂੰ ਕਹਿਣਾ ਮਿੰਤਾ ਮੇਰਾ ਕਰੋ, ਤੁਸੀਂ ਮੋਟਰਸਾਈਕਲ ਸਾਫ਼ ਕਰ ਦਿਓ ਬਸ, ਫਿਰ ਆਪਾਂ ਚੱਲਦੇ ਹਾਂ। ਮੈਂ ਆਪਦੀ ਜੁੱਤੀ ਪਤਾ ਨਹੀਂ ਕਿਵੇਂ ਸਾਫ਼ ਕਰਨੀ ਹੈ, ਤੇਰੀ ਸਕੂਟਰ ਸਾਫ਼ ਕਰਦਾ। ਬੱਲੇ ਆ ਮੌਲਾਨਾ ਤੇਰੇ। ਚਲਾਓ ਮਿੰਟ ਮਾਰੋ। ਆ ਵੇਖਿਆ ਯਾਰ ਮਤਲਬ ਸਮਝੋ ਬਾਹਰ ਆ ਕਿ ਕੀ ਇਹ ਕੀ ਹੁੰਦਾ ਹੈ? ਇਹ ਕਿਸ ਤਰ੍ਹਾਂ ਹੁੰਦਾ? ਲੈ ਇੱਕ ਮਤਲਬ ਕਿ ਪੌੜੀਆਂ ਦੇ ਉੱਤੇ ਪੌਣੇ ਪਾਏ ਨੇ। ਤੇ ਇਹ ਵੇਖੋ ਪਤਾ ਨਹੀਂ 1965 ਦੇ ਵਿੱਚ ਇਹ ਸੂਟ ਸੀਗਾ, ਤੇ ਸੂਟ ਜਦੋਂ ਖਰਾਬ ਹੋ ਗਿਆ ਨਾ ਤੇ ਸੂਟ ਦਾ ਘੇਰਾ ਪਾੜ ਕੇ ਵੀ ਪੌਣਾ ਬਣਾਇਆ ਟਾਕੀ ਜੀ। ਗਰੀਬ ਬੰਦੇ ਆ ਅਸੀਂ, ਕਿਹੜਾ ਇੱਥੇ ਲੈਣ ਲਾਟ ਆ ਜਿਹੜਾ ਕਿ ਵੀ ਹੁਣ ਅਸੀਂ ਸਪੈਸ਼ਲ ਥਾਂ ਹੋਵੇ ਸਾਡੀ। ਜਿੱਦਣ ਮਾਈਏ ਤੂੰ ਗਰੀਬ ਹੋ ਗਈ ਨਾ, ਉਦੋਂ ਅੱਧਾ ਪਾਕਿਸਤਾਨ ਡੁੱਬ ਜਾਣਾ। ਜਿੰਨਾ ਤੇਰੇ ਕੋਲ ਖਜ਼ਾਨਾ ਨਾ, ਜਿੰਨਾ ਤੂੰ ਨੱਪੀ ਬੈਠੀ ਹੈ ਪੈਸਾ। ਹਾਂ 27ਵੀਂ ਦਾ ਦੇਣ ਹੈ, ਠੀਕ ਹੈ। ਅੱਲਾਹ ਦਾ ਸ਼ੁਕਰ ਹੈ, ਅੱਲਾਹ ਤਾਲਾ ਦਾ ਅਲਹਮਦੁਲਿल्लाह, ਜੋ ਰੱਬ ਨੇ ਦਿੱਤਾ ਨਾ, ਅੱਲਾਹ ਦਾ ਕਰਮ ਹੈ। ਰੱਜ ਕੇ ਰੋਟੀ ਖਾਣੇ ਆ, ਬਹੁਤਾ ਨਹੀਂ ਚਾਹੀਦਾ, ਇੰਨਾ ਹੀ ਕਾਫੀ ਹੈ। ਇੱਕ ਪੌਣੇ ਤੋਂ ਇੰਨੀ ਕੀ ਗੱਲ ਕਰਦੇ ਨਾ, ਮੈਂ ਗਰੀਬ, ਮੈਂ ਲੁੱਟੀ ਗਈ, ਹਾਏ ਮੈਂ ਗਈ ਵੇ ਮੈਨੇ ਫੜ ਲਾ ਵੇ। ਉੱਠ ਯਾਰ ਮਿੰਟ ਮਾਰ ਯਾਰ, ਮਤਲਬ ਕਿੰਨਾ ਕੀ ਬੋਲਦੇ ਯਾਰ ਇੰਨਾ ਨਾ ਬੋਲਿਆ ਕਰੋ ਯਾਰ। ਮਤਲਬ ਇੰਨੀਆਂ ਗੱਲਾਂ ਨਾ ਕਰ ਯਾਰ, ਸਿਰ ਨਾ ਖਾਇਆ ਕਰੋ ਯਾਰ। ਮੇਰਾ ਸਿਰ ਨਾ ਨਹੀਂ ਮੇਰਾ ਸਿਰ ਨਾ ਖਾਇਆ ਕਰੋ ਯਾਰ। ਉੱਠੋ ਜੀ ਜਾਣਾ ਤੇ ਯਾਰ, ਮਤਲਬ ਕੀ ਹੈ ਯਾਰ ਤੁਸੀਂ ਬਦਤਮੀਜ਼ ਆ ਨਾ। ਮੈਨੂੰ ਜਾਣ ਕੇ ਕਪਾ ਕੇ ਪਕਾ ਨਾ ਮੈਂ ਕਪਾਇਆ, ਨਾ ਮੈਂ ਪਕਾਇਆ, ਨਾ ਮੈਂ ਕੁਛ ਆਖਿਆ। ਮੈਂ ਤੇ ਕਿਹਾ ਵੀ ਕੱਚੇ ਰਹੋ, ਪੱਕ ਕੇ ਕੀ ਕਰਨਾ ਬਾਹਰ। ਅੱਗੇ ਬੜੀ ਧੁੱਪ ਆ, ਜਦੋਂ ਬਾਹਰ ਨਿਕਲਣਾ ਪੱਕ ਜਾਣਾ ਆਪੇ। ਇਹ ਚੈੱਕ ਕਰੋ ਕਿੰਨੀ ਧੁੱਪ ਹੈ, ਠੀਕ ਹੈ। ਤੇ ਬਾਹਰ ਨਿਆਣੇ ਇਸ ਟਾਈਮ ਇੰਨੀ ਧੁੱਪ ਦੇ ਵਿੱਚ ਜਿਹੜਾ ਨਾ ਗੋਲਾਂ ਨੂੰ ਦਿਵਾਲੇ ਹੋਏ ਨੇ ਨਿਆਣੇ। ਬੁੜੀਆਂ ਦੀ ਇੱਕ ਹੋਰ ਚੀਜ਼ ਦਿਖਾਵਾਂ, ਬੰਦਾ ਪੁੱਛੇ ਤੁਸੀਂ ਵੈਪਰ ਲੈਣਾ, ਵੈਪਰ ਕਿਸੇ ਹੋਰ ਰੰਗ ਦਾ ਪਸੰਦ ਨਹੀਂ ਆਉਂਦਾ। ਪਿੰਕ ਰੰਗ ਦਾ ਜਿਹੜਾ ਨਾ ਵੈਪਰ ਲਿਆ, ਪਿੰਕ ਰੰਗ ਦਾ। ਨਹੀਂ ਵੈਪਰ ਪਿੰਕ ਰੰਗ ਦਾ ਕੌਣ ਲੈਂਦਾ ਵੀ ਹੈ? ਸੁਗੋ ਉਹ ਸੁਗਰ ਹੋ ਸੀਗੀ। ਨਹੀਂ ਪਿੰਕ ਰੰਗ ਦਾ ਜਿਹੜਾ ਨਾ ਵੈਪਰ ਕੌਣ ਲੈਂਦਾ ਵੀ? ਵੈਪਰ ਲੈਣਾ ਤੁਸੀਂ ਕੋਈ ਨੀਲਾ ਲਵੋ, ਤੁਸੀਂ ਕੋਈ ਕਾਲਾ ਲਵੋ, ਤੁਸੀਂ ਕੋਈ ਰੱਤਾ ਲਵੋ। ਹੈ ਮੋਟਰਸਾਈਕਲ ਦੇ ਨਾਲ ਦਾ ਲਓ, ਕਾਲੀ ਦੇ ਨਾਲ ਦਾ ਲੈ ਲਓ। ਇਹਦੇ ਨਾਲ ਇਹ ਵੇਖਿਆ ਜੀ ਵਿਚਾਰੀ ਦੀ ਕੀ ਹਾਲਤ ਹੈ, ਜਿਵੇਂ ਅਜਾਇਬ ਘਰ 'ਚ ਖਲੋਤੀ ਹੁੰਦੀ ਨਾ। ਇਹ ਵੇਖਿਆ ਜੀ ਹੈ ਕਿੰਨੀ ਸਾਫ਼ ਹੋ ਗਈ, ਉਂਗਲੀ ਕਿੱਡੀ ਗੰਦੀ ਹੋਈ।
ਹੁਣ ਜੀ ਨਿਕਲੀਏ, ਜਾਣਾ ਕਿੱਥੇ ਫਸਾਰੀ ਤੇ ਪਹੁੰਚ ਕੇ ਤੁਹਾਨੂੰ ਦੱਸ। ਚਲੋ ਜੀ ਬਾਹਰ ਦਾ ਨਜ਼ਾਰਾ। ਚੋਰੀ ਸਾਹਿਬ ਉੱਠ ਪੋ, ਹੁਣ ਚੱਲੀਏ। ਉੱਠ ਪੋ ਉੱਠ ਪੋ। ਮੈਂ ਤਾਂ ਤੇਰਾ ਇੰਤਜ਼ਾਰ ਕਰਨਾ ਹੀ ਆ ਵੀ। 2000 years later. अस्सलाम वालेकुम। लो जी कितने ने घर वाले? ਤੁਸੀਂ ਇਕੱਲੇ ਬੈਠੇ ਜਿੱਥੇ? ਇੱਥੇ ਕੋਈ ਆਇਆ ਹੀ ਨਹੀਂ, ਮੈਂ ਆ ਕੇ ਬਹਿ ਹੀ। ਕਿੱਧਰ ਗਏ ਨੇ ਬਾਕੀ ਸਾਰੇ? ਬਾਕੀ ਉੱਤੇ ਹੋਣਗੇ। ਸ਼ਾਬਾਸ਼, ਇਹ ਨਾ ਹੋਵੇ ਕਿਤੇ ਘਰੇ ਬੁਲਾ ਕੇ ਤੇ ਆਪ ਗਾਂ ਤੇ ਨਹੀਂ ਚਲੇ ਗਏ। ਕੋਈ ਹੈ? ਇਹ ਤਾਂ ਇੱਥੇ ਵੀ ਕੋਈ ਨਹੀਂ, ਇੱਧਰ ਵੀ ਕੋਈ ਨਹੀਂ। ਲੈ ਇਹ ਤਾਂ ਇੱਧਰ ਵੀ ਕੋਈ ਨਹੀਂ। ਮੈਨੂੰ ਲੱਗਦਾ ਬੁਲਾ ਕੇ ਨਾ ਘਰੇ ਤੇ ਆਪ ਚਲੇ ਗਏ ਹੈ। ਚਲੋ ਉਠੋ ਫਿਰ ਚੱਲੀਏ। ਚਲੋ ਉਠੋ। ਆਹੇ ਮੰਗ ਮੰਗੀ ਤੇ ਰਹੀ ਵੀ ਨੰਗੀ। ਉੱਠੋ ਚੱਲੀਏ ਫਿਰ ਹੁਣ ਆਪਸ ਨਹੀਂ। ਉਸਤਾਦ ਦਾ ਟਾਈਮ ਹੈ, ਥੋੜਾ ਟਾਈਮ ਰਹਿ ਗਿਆ, ਮਿੰਟ ਮਾਰੋ। ਇੱਧਰ ਤਾਂ ਲੁਕੇ ਕਿਤੇ, ਇੱਧਰ ਵੀ ਕੋਈ ਨਹੀਂ। ਇੱਧਰ ਲੋਕ ਕੇ ਬੈਠੇ ਸਾਰੇ, ਇੱਥੇ ਤਾਂ ਕਿਤੇ ਵੀ ਨਹੀਂ ਗਏ। ਚਲੋ ਉੱਠੋ ਚੱਲੀਏ। ਕੱਲ ਮੂੰਹੋਂ ਕਹਿ ਕੇ ਕਿਹਾ ਸਾਨੂੰ ਤਾਰੀ ਤੇ ਨਹੀਂ ਸੱਦਿਆ। ਉਹਨਾਂ ਨੇ ਕਿਹਾ ਚਲੋ ਠੀਕ ਆ ਕੇ ਹੁਣ ਆਏ ਤੇ ਘਰ ਕੋਈ ਨਹੀਂ ਹੈਗੇ। ਲੈ ਤੁਸੀਂ ਤਾਂ ਸਾਰੇ ਛੱਤ ਤੇ ਬੈਠੇ, ਮੈਂ ਥੱਲੇ ਲੱਭ ਕੇ ਪੂਰਾ ਘਰ ਲੱਭਿਆ। ਮੈਂ ਵਾਸ਼ਰੂਮਾਂ 'ਚ ਲੱਭਿਆ, ਮੈਂ ਰੋਸ਼ਨਦਾਨਾਂ 'ਚ ਲੱਭਿਆ, ਤੁਹਾਨੂੰ ਉਹ ਸਿੰਕ ਦੇ ਵਿੱਚ ਵੀ ਲੱਭਿਆ। ਮੈਂ ਕਿਹਾ ਕਿਤੇ ਤੇ ਲੁਕੇ ਹੋਣਗੇ, ਕਿਤੇ ਮੈਨੂੰ ਕੋਈ ਨਹੀਂ ਲੱਭਿਆ। ਅਸੀਂ ਰੋਸ਼ਨਦਾਨ ਚ ਲੁਕਣਾ। ਮੈਂ ਕਿਹਾ ਕੀ ਪਤਾ ਕੋਈ ਨਿੱਕੇ ਨੁੱਕੇ ਕਿਤੇ ਜਗ੍ਹਾ ਤੇ ਕਿਤੇ ਵੜ ਗਏ ਹੋਣਗੇ, ਕਿਤੇ ਪੂਰੇ ਘਰ 'ਚ ਨਹੀਂ ਲੱਭੇ ਸਾਨੂੰ। ਆ ਨਿੱਕੀ ਜਗ੍ਹਾ ਤੇ अस्सलाम ਲੁਕਣਾ। वालेकुम। ਇਹ ਜਿਸਮ ਨਹੀਂ ਹੈ। ਕਿਹੜਾ ਨਹੀਂ ਕਿਹੜਾ ਜਿਸਮ? ਦੁਬਾਰਾ ਦੱਸੀ। ਅਸੀਂ ਵਾਸ਼ਰੂਮਾਂ 'ਚ ਮੁੱਕਣ ਵਾਲੇ ਹੈਗੇ। ਮੈਂ ਕਿਹਾ ਕੀ ਪਤਾ ਕਿਤੇ ਨਾ ਕਿਤੇ ਇਕੱਠਾ ਹੋਇਆ ਹੋਵੇ ਕੰਮ ਸਾਰਾ ਦਾ ਸਾਰਿਆਂ ਨੂੰ ਦੂਰੋਂ ਦੂਰੋਂ 5 ਫੁੱਟ अस्सलाम वालेकुम। ਰਾਤੀ ਮੈਂ ਮੂੰਹ ਵਾਲੇਕੁਮ ਤੁਹਾਨੂੰ ਤਾਰੀ ਤੇ ਨਹੀਂ ਸੱਦਿਆ ਤੇ ਹੁਣ ਅਸੀਂ ਆਏ ਤਾਂ ਘਰੋਂ ਚਲੇ ਗਿਆ, ਘਰ ਕੋਈ ਵੀ ਨਹੀਂ ਹੈਗਾ। ਮੈਨੂੰ ਵੀ ਪਤਾ ਚੱਤ ਦੇਖੋ ਉਹ ਸੈਨ ਗਿਆ ਅੱਗੋਂ ਐਡਵਾਂਸ ਲੈਣ ਵਾਸਤੇ, ਉਹ ਪਿੰਡ ਬਾਹਰ ਲੈ ਕੇ ਆ ਕੇ। ਮੈਂ ਅੱਗੋਂ ਲੈਣ ਗਿਆ ਨਾ ਹਾਂ ਤੇ ਫਿਰ ਤੂੰ ਕਿਵੇਂ ਕਹਿੰਦਾ ਵੀ ਲੁੱਕ ਗਏ ਹੈਗੇ। ਉਹ ਕੱਲਾ ਸੀ ਨਾ, ਉਹ ਤਾਂ ਬਾਹਰ ਫਿਰਦਾ ਪਿਆ ਸੀ, ਉਹ ਕਿਹੜਾ ਸਾਡੇ ਨਾਲ ਆਇਆ। ਉਹ ਤਾਂ ਸਾਡੇ ਕੋਲੋਂ ਸਪੀਡ ਨਾਲ ਲੰਘ ਗਿਆ ਪਰੇ ਨੂੰ। ਉਹਨੂੰ ਐਡਵਾਂਸ ਭੇਜਿਆ ਸੀ ਵੀ ਜਾ ਕੇ ਪੁੱਤੀ ਹੋਈਆਂ ਹੋਈਆਂ ਸੀ। ਉਹਨੇ ਕ੍ਰਾਸ ਕੀਤਾ ਸਾਨੂੰ, ਅਸੀਂ ਐਨੂੰ ਆਂਡੇ ਸੀ ਨਾ, ਉਹਨੇ ਦੂਰੇ ਸਲਾਮ ਲੈ ਕੇ ਅਗਲੇ ਅੱਗੇ ਭਜਾ ਲਈ ਅਗਲੇ। ਖਰਾਬ ਹੋ ਗਿਆ ਸਾਨੂੰ। ਜਿਹਦੇ ਸੀ ਅਸੀਂ ਉੱਤਲੀ ਛੱਤ ਤੇ ਬੰਦੇ ਲੱਭ ਜਦੋਂ ਕਮਲੇ ਹੋ ਜਾਂਦੇ ਨਾ ਉਦੋਂ ਅਸੀਂ ਥੱਲੇ ਆਉਂਦੇ। ਇਹ ਵੀ ਗੱਲ ਠੀਕ। ਮੈਂ ਤੈਨੂੰ ਕਿਹਾ ਰੁਕ, ਤੂੰ ਰੁਕਿਆ ਹੀ ਨਹੀਂ। ਮੈਨੂੰ ਸੁਣਾਈ ਨਹੀਂ ਦਿੱਤਾ ਤੂੰ ਕੀ ਆਖਿਆ। ਮੈਂ ਕਿਹਾ ਨਹੀਂ ਸਾਨੂੰ ਨਾ ਲੈ ਜੀ ਇੱਧਰ ਜਿਹੜਾ ਨਾ ਦਾਵਤਾਂ ਤਿਆਰ ਹੋ ਰਹੀਆਂ ਨੇ। ਆਵਰਾ ਦੇਖ ਪੈਣਾ ਥੱਲੇ। ਤੇ ਫਿਰ ਤੂੰ ਕਿਵੇਂ ਹੱਥ ਮੂੰਹ ਧੋ ਲਓ ਤੇ ਇਧਰ ਫਰੂਟ ਚਾਟ ਕਟਾਓ। ਲੈ ਅਸੀਂ ਪ੍ਰਾਹੁਣੇ ਆਏ ਆ, ਪ੍ਰਾਹੁਣੇ ਕੰਮ ਥੋੜੀ ਕਰਦੇ ਹੁੰਦੇ ਨੇ। ਅਸੀਂ ਹੁਣ ਕੰਮ ਕਰਨ ਥੋੜੀ ਆਏ ਆ, ਅਸੀਂ ਖਾਣ ਪੀਣ ਆਏ ਆ। ਆਹ ਭਲਾ ਕਿੰਦਾ ਸੀ ਸਮਾਨ ਉੱਥੇ ਜਿਹੜਾ ਰਿਹਾ? ਇਹ ਤੁਹਾਡਾ ਸਮਾਨ ਆ ਗਿਆ ਵਾਪਸ। ਨਾ ਕਿਤੇ ਸੁਰਮਾ। ਇੱਕ ਐਨਕ ਆ ਗਈ ਤੇ ਇੱਕ ਤੁਹਾਡਾ ਸੁਰਮੇਦਾਨੀ ਆ ਗਈ, ਜਿਹੜਾ ਤੁਹਾਡਾ ਕਸ਼ਮੀਰੀ ਸੁਰਮਾ ਸੀ। ਮਾਰੋ ਮਾਰੋ ਘੋਟਾ ਮਾਰੋ। ਤੁਸੀਂ ਸਵੇਰ ਦੀਆਂ ਵੇਲੀਆਂ ਬਹਿ ਖਾਦੀਆਂ, ਪੂਰਾ ਕਰ ਲਓ ਕੰਮ ਹੁਣ ਇੱਥੇ। ਜ਼ਹਿਨ ਵਰਤ ਆਦੀ ਫੁੱਫੀ ਕੋ ਕਰਾਓ ਕੰਮ, ਵਾਹ ਕੰਮ ਕਰਾਓ। ਫੁੱਫੀ ਜਾਵੇ ਤੇਰੀ ਇੱਥੋਂ, ਫੁੱਫੀਆਂ ਤੇਰੇ ਵਾਂਗੂ ਤੀਲੇ ਵਰਗੀ ਹੋ ਕੇ ਜਾਵੇ, ਪਤਲੀ ਹੋ ਕੇ ਸਾਰੇ ਕੰਮ ਕਰਾਓ ਫੁੱਫੀ ਕੋਲ। ਸਾਰੀ ਜ਼ਿੰਦਗੀ ਨਹੀਂ ਹੋਈ ਪਾਪਾ ਪਤਲਾ ਹੋਇਆ ਨਹੀਂਗਾ। ਘਰੇ ਤੇ ਜ਼ਹਿਨ ਦਾ ਪਾਪਾ ਕਿਹੜਾ ਕੋਈ ਕੰਮ ਕਰਦਾ? ਜਾਨ ਦੀ ਫੁੱਟੀ ਪਤਲੀ। ਤੁਸੀਂ ਦੋਵੇਂ ਭੈਣ ਭਰਾ ਦਬਕੇ ਮਾਰਨ ਦੀਆਂ, ਕੰਮ ਕੋਈ ਨਹੀਂ ਕਰਦੇ। ਅਸੀਂ ਹੁਣ ਪ੍ਰੈਸ਼ਰ ਖਲਵਾਉਣੇ। ਅਸੀਂ ਦੋ ਭੈਣ ਭਰਾਵਾਂ ਨੇ ਕੱਢੇ ਇਹਦੇ ਵਿੱਚ ਦੇਖਣਾ ਕਿਹੜਾ ਕੀ ਹੈਗਾ। ਤੁਹਾਡੇ ਢਿੱਡ ਦੇ ਵਿੱਚ ਉਹਨਾਂ ਨੇ 25-30 ਕਿਲੋ ਤੇ ਕੱਢ ਹੀ ਦੇਣਾ ਤੁਹਾਡਾ। ਹਵਾ 25 ਕਿਲੋ ਨਿਕਲ ਜਾਣਾ। ਵਾਹ ਨਹੀਂ ਗਈ, ਵਾਹ ਹੀ ਆ, ਬੱਲੇ ਤੇਰੇ, ਵਾਹ ਹੀ ਆ, ਵਾਹ ਵਾਹ ਵਾਹ। ਹਵਾ ਹੀ ਆ ਨਾ। ਤੇ ਅੱਜ ਮੈਂ ਇੱਕ ਵੇਖਿਆ ਕਿ ਗੋਰੇ ਨੇ ਨਾ ਇੱਕ ਕੈਪਸੂਲ ਬਣਾਇਆ, ਠੀਕ ਹੈ। ਤੇ ਉਹ ਜਦੋਂ ਆਪਣੀ ਗੈਸ ਖਾ ਰਹੀ ਸੀ, ਪੱਦ ਆਈ ਆ, ਉਹਨੇ ਨਾ ਕਲੀਆਂ ਦੀ ਖੁਸ਼ਬੂ ਆਈ। ਕੈਪਸੂਲ ਹੈਗਾ ਥੋੜਾ ਮਹਿੰਗਾ, ਉਹ ਖਵਾਈਏ ਤੂੰ ਹਵਾ ਸਾਰੇ ਚ। ਸਾਡੀ ਫੂਫਾ ਜਾਂ ਨਾ ਚਾਵਲ ਖਾਣ। ਆ ਲੈ ਉੱਪਰ ਦੀਆਂ ਤੇ ਮੋਜਾਂ ਲੱਗਦੀਆਂ ਨੇ। ਇੱਥੇ ਲਿਆ ਦੂਜਾ, ਇਹਨੂੰ ਪੂੰਝ ਗਏ। 2 hours later. ਚਲੋ ਮਾਂ ਜੀ ਉੱਠੋ ਫਿਰ ਚੱਲੀਏ ਹੁਣ। ਈਦਾਂ ਦੇ ਬਾਲਾਂ ਨੂੰ ਦੇ ਲਵਾਂ। ਕਿਹੜੀ ਈਦ? ਈਦ ਦਾ ਝਗੜਾ ਆਈ ਹੈ, ਜਦੋਂ ਈਦ ਆਈ ਕੋ ਈਦ ਦੇ ਦਿਆ ਜੀ। ਉਹ ਅਫਤਾਰੀ ਕਰ ਲਈ ਨਾ, ਇੱਕ ਵੀ ਕੱਢੋ। ਉਹ ਭਾਈ ਤੁਸੀਂ ਇਫਤਾਰੀ ਤੇ ਤਾਂ ਬੁਲਾਇਆ ਸੀਗਾ? ਹਾਂਜੀ। ਉਹਨੇ ਦੇਣੀ ਸੀ ਜਿਹਨੂੰ ਕਹਿਣ ਦੇ। ਆ ਲੋ ਉਹਦਾ ਮੈਂ ਲੈ ਲਾਂਗਾ 100 ਆ ਲੈ। ਉਹਨੇ ਲਿਖਣਾ ਮੇਰੇ ਵੇਲ। ਇਹ ਕੀ ਹੈ? ਚਲ ਵੇਖੀਓ ਉਰਲੇ ਪਾਸੇ ਵੇਖੋ, ਲਿਖਿਆ ਹੈ ਈਦ ਮੁਬਾਰਕ। ਕੁਛ ਵੀ ਨਹੀਂ ਹੁੰਦਾ। ਇਹ ਈਦ ਮੁਬਾਰਕ ਲਿਖਿਆ ਹੋਇਆ। ਮੈਂ ਤੈਨੂੰ ਖਾ, ਮੈਂ ਚਲਾ ਲਾਂ। ਉਹ ਮੈਂ ਤੈਨੂੰ ਵਿਖਾਣਾ ਯਾਰ, ਉਰਲੇ ਪਾਸੇ ਈਦ ਮੁਬਾਰਕ ਲਿਖਿਆ। ਗੌਰ ਨਾਲ ਚੈੱਕ ਕਰ। ਤੇਰੀ ਜੇ ਵੀ ਪਹਿਲੀ ਸਹੀ ਹੈ। ਅੱਧੀ ਅੱਧੀ ਰੱਖ ਲੈ। ਮੈਂ ਮਰ ਗਈ ਨਾ ਤੇ ਘੜੀਆਂ ਮੇਰੇ ਵਾਸਤੇ ਦੁਆਵਾਂ ਕਰਿਆ ਜੇ ਸਾਡੀ ਫੁੱਫਾ ਸਾਨੂੰ ਈਦ ਦਿੰਦੀ ਸੀ। ਈਦ ਵਾਲੇ ਦਿਨ ਤੁਹਾਨੂੰ ਮੈਂ ਯਾਦ ਆਇਆ ਕਰਾਂਗੇ। ਮੈਂ ਕਿਤੇ ਆਖਣ ਲੱਗੀ ਨਾ ਚਲਿਆ ਕੇ ਫੁੱਲ ਪਾਇਆ। ਈਦ ਵਾਲੇ ਦਿਨ ਤੁਹਾਨੂੰ ਯਾਦ ਆਵਾਂ ਕਰਾਂਗੇ। ਸਾਡੀ ਫੁੱਫਾ ਸਾਨੂੰ ਈਦ ਦਿੰਦੀ। ਇਧਰ ਭਾਈ ਕੋਲ ਵੀ ਇੰਦੀ ਮਾਰੋ। ਇਹ 500 ਅਗਲੇ ਸਾਲ। ਮੈਂ ਤੇ ਭਾਈ ਮੈਂ ਈਦ ਵਾਲੇ ਦਿਨ, ਈਦ ਤੋਂ ਪਹਿਲੇ ਨਾ ਆਪਾਂ ਤੇ
ਆਪਾਂ ਤੇ कट्टर मुस्लिम आ ठीक है। ईद तो पहले कोई काम नहीं है ईद गोडे पे नहीं ईद पता नहीं मैं ईद तक रहना नहीं रहना ईद तक मैं कंपनी का नुकसान करा ला ईद तो पहले कोई काम नहीं। चलो उठो चलिए बड़ा टाइम हो गया रात हो गई है बेबे लभी रात हो गई है तो हुण चलिए वापसी दी तैयारियां। उठो मिनट मारो चाह चूते सानू पिया दो ईद ले ਲਈ ਹੈ ਤੇ ਕਹਿੰਦਾ ਹੋ ਰਹਿ ਲੋ आ दो ईद तू पहले ले ली है बेटे वेले कराते हुण तू कहना रह लो हुण ਅਸੀਂ रहने हुण इस दुख नाल नींद भी नहीं होनी इस दुख नाल नींद भी नहीं होनी। ਜਾਣਾ ਤਾਂ ਵਾ ਤੇ ਮੈਂ ਉਹਨਾਂ ਨੇ ਈਦ ਦਿੱਤੀ ਮੈਂ ਕਿਹਾ ਫਿਰ ਮੈਂ ਚੱਲ ਜਾਣਾ ਪਿੱਛੋਂ ਫਿਰ ਤੁਸੀਂ तो चलो चाह चूदा तुसी पूछ लो चलो नहीं पूछा चलो पूछ लो ना चाह दा पूछ लो तुसी ठीक है तुसी ਅਸੀਂ चाह ਆਪਣੀ ਫੁੱਫਾ ਵਾਸਤੇ ਦਵਾਈ ਮੰਗਾਈ 2 ਕਿਲੋ आ ले दवाई फुफो निकला शुगर ठीक है ਤੇ ਫੁੱਫੋ ਹੁਣ ਹੋ ਗਈ ਹੈ ਫੁੱਫੋ ਨੂੰ ਸ਼ੂਗਰ ਹੋ ਗਈ ਹੈ ਫੁੱਫੋ ਮੰਨਦੀ ਨਹੀਂ ਫੁੱਫੋ ਨੂੰ ਸ਼ੂਗਰ ਹੋ ਗਈ ਹੈ ਡਾਕਟਰ ਨੇ ਕਹਿਤਾ ਰਿਪੋਰਟਾਂ ਚ ਆ ਗਈ ਹੈ ਠੀਕ ਹੈ ਲੇਕਿਨ ਫਿਰ ਵੀ ਫੁੱਫੋ ਚਲੋ ਜਾਂਦੀ ਜਾਂਦੀ ਦਵਾਈ ਚੈੱਕ ਕਰ ਲੇਗੀ ਜਾਂਦੀ ਜਾਂਦੀ ਫੁੱਫੋ ਜਿਹੜੀ ਨੇ ਚੈੱਕ ਕਰ ਲੇਗੀ ਬਸ ਵੇਖ ਲਿਆ ਅੰਦਰ ਚਲੋ ਹੁਣ ਚਲੀ ਆ ਜਾਓ ਸੋਹਣਾ ਹੈ ਭਾਈ ਅੱਲਾ ਤੇਰੇ ਨਸੀਬਾਂ ਬੱਤੀ ਬਾਲ ਕੇ ਵੇਖ ਲਓ ਚਲੋ ਬੱਤੀ ਬਾਲ ਗਈ ਇਹ ਜਿਹੜਾ ਨਾ ਛੋਟਾ ਕਮਰਾ ਬਣਾਇਆ ਇਹ ਮਹਿਮਾਨਾਂ ਵਾਸਤੇ ਹੈ ਇਹ ਮਹਿਮਾਨਾਂ ਦੀ ਨਾਇਸ਼ਗਾ ਬਣਾਈ ਇਹਨਾਂ ਨੇ ਮਾਸ਼ਾਅੱਲਾ ਵਾਸ਼ਰੂਮ ਨੂੰ ਦੇਖ ਕੇ ਨਹੀਂ ਆਖੀ ਤਾਂ ਕੀ ਹੋ ਗਿਆ ਵਾਸ਼ਰੂਮ ਨੂੰ ਇੱਕ ਮਾਸ਼ਾਅੱਲਾ ਨੇ ਆਖੀ ਤਾਂ ਉਹ ਤਾਂ ਮੈਂ ਵੀਡੀਓ ਵੇਖਣ ਡਿਆ ਉਹ ਜ਼ੈਨ ਸਾਨੂੰ ਖਾਣ ਦੇ ਪਿੰਨੇ ਬਾਰੇ ਪਤਾ ਨਹੀਂ ਕੀ ਉਹ ਵਿੱਚ ਜਾ ਕੇ ਇੱਧਰ ਮੇਰੀ ਸੁਣ ਗੱਲ ਹਾਂਜੀ ਸੋਹਣੀ ਚੀਜ਼ ਜਿਹੜੀ ਨਾ ਹਜੇ ਕਿਹੜਾ ਯੂਜ਼ ਹੋਣ ਡਿਆ ਨਹੀਂ ਸੋਹਣੀ ਉਹਨਾਂ ਨੇ ਹੱਕ ਦਿੱਤਾ ਇਹ ਉਹ ਭਾਵੇਂ ਫਿਰ ਵੀ ਸੋਹਣੀ ਚੀਜ਼ਾਂ 'ਚ ਫਰਕ ਹੁੰਦਾ ਨਾ ਸੋਹਣੀ ਚੀਜ਼ ਹਰ ਇੱਕ ਥਾਂ ਤੇ ਬੜੀ ਸੋਹਣੀ ਹੈ ਤੇ ਹੁਣ ਮਾਸ਼ਾਅੱਲਾ ਬੋਲਣਾ ਚਾਹੀਦਾ ਕਹਿ ਕੇ ਮਾਸ਼ਾਅੱਲਾ ਦੀ ਆ ਤਾਰ ਲੱਗੀ ਹਾਂ ਆ ਤਾਰ ਮਾਸ਼ਾਅੱਲਾ ਸੋਹਣੀ ਲੱਗਦੀ ਪਈ ਹੈ ਇੱਥੇ ਤੁਸੀਂ ਕਹਿ ਸਕਦੇ ਹੋ ਆ ਵੇਖੋ ਮਾਸ਼ਾਅੱਲਾ ਇਹਨੇ ਪਹਿਲੇ ਡੱਬਾ ਪਾ ਛੱਡਿਆ ਵੈਸੇ ਆ ਵੇਖੋ ਮਾਸ਼ਾਅੱਲਾ ਆ ਮਾਸ਼ਾਅੱਲਾ ਭੈਣ ਤੇ ਭਰਾ ਵੈਸੇ ਇੱਕ ਗੱਲ ਦੱਸਣੀ ਸੱਚ ਜਿਵੇਂ ਹੁਣ ਤਾਦਾ ਇਹ ਕੰਮ ਹੋਇਆ ਜੇ ਰਹਿ ਨਹੀਂ ਲੱਗੇ ਹੁਣ ਜਿੱਥੇ ਵੀ ਕਿਤੇ ਕੋਈ ਚਿੱਬ ਚੁੱਪ ਨਜ਼ਰ ਨਾ ਇੱਕ ਵਾਰੀ ਦਿਲ ਨੂੰ ਘਬਰਾਏ ਪੈਂਦੇ ਨੇ ਨਾ ਹੁਣ ਇਹ ਤੇੜ ਪੈ ਗਈ ਸਭੀ ਪੈਸੇ ਦੇ ਲਾਤੀ ਪਰ ਤੇੜ ਪੈ ਗਈ ਨਸੀਬਾਂ ਚ ਕਰੇ ਅੱਲਾ ਤੇਰੇ ਬੱਚਿਆਂ ਦੀ ਜ਼ਿੰਦਗੀ ਕਰੇ ਜੋੜੀ ਸਲਾਮਤ ਰੱਖੇ ਅੱਲਾ ਰੰਗ ਭਾਗ ਲਾਈ ਰੱਖੇ ਅੱਲਾ ਤੈਨੂੰ ਵੀ ਦੇਵੇ ਵੀਰਾ ਅੱਲਾ ਤੈਨੂੰ ਜ਼ਿੰਦਗੀ ਦੇਵੇ ਤੰਦਰੁਸਤੀ ਦੇਵੇ ਸਿਹਤ ਦੇਵੇ ਤੇ ਦੁਆ ਕਰੇ ਜੇ ਭੈਣ ਖੈਰ ਵੀ ਹੈ ਤੇ ਮੈਂ ਘਰ ਚਲੋ ਫਿਰ ਚਲੋ ਭੈਣ ਜੀ ਤੁਰੋ ਅੱਲਾ ਦੇ ਹਾਲੇ ਤੁਰੋ ਆ ਸੈਰੀ ਖਾਦੀ ਬਾ ਹੁਣ ਸੈਰੀ ਤੱਕ ਸੈਰੀਆਂ ਨੇ ਹੁਣ ਬਸ ਐ ਉੱਡ ਜਾਣਾ ਤੁਹਾਨੂੰ ਮੱਛਰ ਵੀ ਮਾਰੋ ਕਵੇਂ ਜਾਲੀ ਜੂਲੀ ਤੋਂ ਮੱਛਰ ਤਲਵਾ ਹਾਰੀ ਜੀ ਅੱਲਾ ਚਾਵਲ ਖਾਣ ਪਾ ਦੋ ਸਾਰੇ ਨਹੀਂ ਸਾਰੀ ਚਾਵਲ ਦੇ ਬਾਕੀ ਕਰਨੇ ਆਪਣੇ ਪਿੰਨੀਆਂ ਪੱਕੀਆਂ ਪਈਆਂ ਨਾ ਉਹੀ ਖਾਣੀਆਂ ਨੇ ਠੀਕ ਹੈ ਜੀ ਅੱਲਾ ਦੇ ਵਾਲੇ ਹੋ Later. ਚਲੋ ਜੀ ਲੋ ਜੀ ਫਾਈਨਲੀ ਪਹੁੰਚ ਗਏ ਆਪਾਂ ਘਰ ਹਾਂ ਵੀ ਜੱਟੀਏ ਖਾ ਲੀਆਂ ਇਫਤਾਰੀਆਂ ਠੀਕ ਹੈ ਪਿੱਟ ਪਾਈ ਸੀ ਇਫਤਾਰੀ ਤੇ ਲੈ ਚੱਲ ਮੈਨੂੰ ਇਫਤਾਰੀ ਤੇ ਪੂਰਾ ਮੱਲਾ ਸਿਰ ਤੇ ਚੱਕਿਆ ਸੀ ਜੱਟੀ ਨੇ ਨਾ ਪੂਰਾ ਮੱਲਾ ਸਿਰ ਤੇ ਚੱਕਿਆ ਸੀ ਆਂਡੀਆਂ ਗੁਆਂਢੀਆਂ ਮੈਨੂੰ ਆ ਕੇ ਪੁੱਛਿਆ ਵੇ ਪੁੱਤਾ ਵੇ ਕਿਉਂ ਨਹੀਂ ਮਤ ਬੇਬੇ ਦੀ ਗੱਲ ਮੰਨਦਾ ਕਿਉਂ ਨਹੀਂ ਲੈ ਕੇ ਜਾਂਦਾ ਤੂੰ ਜੱਟੀ ਇਫਤਾਰੀਆਂ ਮੰਗਦੀ ਹਾਂ ਪੁੱਤਰ ਇਫਤਾਰੀ ਦੀ ਲਾਲਚ ਦੀ ਹੁੰਦਾ ਭੈਣਾ ਭਰਾਵਾਂ ਦੀ ਜਿਹੜੀ ਇਹਨਾਂ ਦੇ ਨਾ ਚਾਹਤ ਤੁਹਾਨੂੰ ਚਾਹਤ ਨਹੀਂ ਸੀ ਤੁਹਾਨੂੰ ਇਫਤਾਰੀ ਦਾ ਲਾਲਚ ਸੀ ਤੁਹਾਨੂੰ ਜਿਹੜਾ ਨਾ ਤੁਹਾਡੇ ਜ਼ਿਹਨ 'ਚ ਫਰੂਟ ਚਾਟਾਂ ਚੱਲਦੀਆਂ ਪਈਆਂ ਸੀ ਉਹ ਫਰੂਟ ਚਾਟ ਤਾਂ ਤੇ ਘਰ ਵੀ ਖਾਣੇ ਆ ਤੁਹਾਡੇ ਜ਼ਿਹਨ 'ਚ ਮਠਿਆਈਆਂ ਚੱਲਦੀਆਂ ਪਈਆਂ ਤੁਹਾਨੂੰ ਨਹੀਂ ਘਰੇ ਵੀ ਲੱਭ ਸਕਦੇ ਘਰੇ ਨਹੀਂ ਲੱਭ ਸਕਦੀ ਕਿਉਂਕਿ ਤੁਹਾਨੂੰ ਪਤਾ ਲਿਆ ਕੇ ਨਹੀਂ ਦੇਣ ਡਿਆ ਅੱਜ ਕੱਲ ਠੀਕ ਹੈ ਤੁਹਾਡੇ ਜ਼ਿਹਨ ਦੇ ਵਿੱਚ ਲਾਲਚ ਚੱਲ ਰਿਹਾ ਸੀ ਤੁਸੀਂ ਜੋ ਮਰਜ਼ੀ ਸਮਝ ਲਓ ਅਸੀਂ ਤਾਂ ਆਪਦੇ ਦਿਮਾਗ ਦੀ ਗੱਲ ਕਰਨੀ ਆਪਦੇ ਦਿਲ ਦੀ ਕਰਨੀ ਵੀ ਭੈਣਾ ਭਰਾਵਾਂ ਦੀ ਚਾਹਤ ਨੂੰ ਬੰਦਾ ਤੁਰਦਾ ਨਹੀਂ ਤਾਂ ਹੋਰ ਖਾਣ ਤਾਂ ਘਰ ਵੀ ਲੱਭਦਾ ਰੋਜ਼ ਬਸ ਕਰੋ ਇਹ ਚਾਹਤਾਂ ਜਿਹੜੀਆਂ ਨਾ ਰੋਜ਼ਿਆਂ ਤੋਂ ਬਾਅਦ ਨਹੀਂ ਨਜ਼ਰ ਆਉਂਦੀਆਂ ਰੋਜ਼ਿਆਂ ਦੇ ਵਿੱਚ ਨਾ ਇਹ ਜਿਹੜੀਆਂ ਜਿੰਨੀਆਂ ਮਾਈਆਂ ਨੇ ਇਫਤਾਰੀ ਕਰਨ ਦੇ ਬਣ ਜਾਂਦੀਆਂ ਨੇ ਠੀਕ ਹੈ ਮੇਨ ਗੱਲ ਪਤਾ ਕੀ ਸੀ ਹਾਂ ਮੈਂ ਕਿਹਾ ਅੱਗੇ ਮੈਂ ਜਾਂਦੀ ਸੀ ਪਈ ਤੋਈ ਦੇਣ ਮੇਰੇ ਭਤੀਜੀਆਂ ਕਹਿਣਗੇ ਵੀ ਫੁੱਫੋ ਐਤਕੀ ਕਿਉਂ ਨਹੀਂ ਆਈ ਅਜੇ ਤੱਕ ਤੇ ਮੈਂ ਤਾਂ ਮੇਨ ਇਸ ਵਾਸਤੇ ਗਈ ਸੀ ਕਿ ਮੈਂ ਬੱਚਿਆਂ ਨੂੰ ਈਦ ਦੇ ਆਵਾਂ ਹੋਰ ਮੈਂ ਮੇਨ ਗਈ ਸੀ ਤਾਂ ਪਰ ਮੈਂ ਤਾਂ ਪਰ ਗਈ ਸੀ ਲੋ ਜੀ ਆਪਾਂ ਹੋਏ ਆ ਠੀਕ ਹੈ ਇਫਤਾਰੀ ਵੀ ਕਰ ਲਈ ਅਲਹਮਦੁਲਿਲਾ ਤੇ ਨਾਲੇ ਮਾਮੂ ਜੀ ਦੇ ਘਰ 'ਚ ਜਿਹੜਾ ਕੰਮ ਸ਼ਾਮ ਹੋ ਗਿਆ ਪੱਥਰ ਵਗੈਰਾ ਲੱਗੇ ਦਰਵਾਜ਼ੇ ਲੱਗੇ ਨੇ ਉਹਨਾਂ ਦਾ ਮਾਸ਼ਾਅੱਲਾ ਅੱਲਾਹ ਪਾਕ ਉਹਨਾਂ ਨੂੰ ਰਹਿਣਾ ਨਸੀਬ ਕਰੇ ਉਹਨਾਂ ਦਾ ਘਰ ਵੀ ਕੰਪਲੀਟ ਹੋ ਗਿਆ ਉਹ ਵੇਖ ਲਿਆ ਤੇ ਬਾਕੀ ਬੇਬੇ ਨੂੰ ਮੈਂ ਕਰਨ ਲੱਗਾ ਸੀ ਤੰਗ ਤੇ ਤੁਸੀਂ ਵੀ ਤੰਗ ਸ਼ੰਗ ਕਰਦੇ ਰਹੋ ਤੰਗ ਨਾ ਕਰੋ ਮਾਈਆਂ ਨੂੰ ਤੇ ਇਹ ਮਾਈਆਂ ਤੁਹਾਡੇ ਸਿਰ ਤੇ ਚੜ ਜਾਣਗੀਆਂ ਠੀਕ ਹੈ ਇਹ ਚੈੱਕ ਕਰੋ ਇਹ ਟਿਸ਼ੂ ਵੇਖ ਚੈੱਕ ਮਾਈਆਂ ਨੇ ਤਾਂ ਭਾਰ ਇਹ ਟਿਸ਼ੂ ਹੀ ਹੈ ਇਹ ਬੜਾ ਓਲਪਰ ਦਾ ਟਿਸ਼ੂ ਲਿਆਂਦਾ ਵੈਸੇ ਓਲਪਰ ਦੇ ਟਿਸ਼ੂ ਹੁੰਦੇ ਪਤਾ ਨਹੀਂ ਹੁੰਦੇ ਹੋਣਗੇ ਆਪਾਂ ਨੂੰ ਤਾਂ ਕੋਈ ਪਤਾ ਨਹੀਂ ਹੈ ਮੈਂ ਕਿੱਥੋਂ ਹੱਥ ਨੂੰ ਧੋਈਦਾ ਤੇ ਇਹਦੇ ਨਾਲ ਹੀ ਆਪਦੇ ਦੁਪੱਟੇ ਨਾਲ ਹੀ ਤੇ ਹੱਥ ਨੂੰ ਪੂੰਝ ਲਓ ਅਜੇ ਮੋਟਰਸਾਈਕਲ ਦੇ ਉੱਤੇ ਅੱਗੇ ਇੰਨਾ ਮਿੱਟ ਪਿਆਰਾ ਦੇ ਵਿੱਚ ਮੇਰੀ ਸ਼ਕਲ ਤੁਹਾਨੂੰ ਪਤਾ ਲੱਗਦਾ ਹੀ ਹੋਣਾ ਠੀਕ ਹੈ ਮਿੱਟ ਇੰਨਾ ਪਿਆ ਵਾ ਤੇ ਹੁਣ ਹੱਥ ਨੂੰ ਪੂੰਝ ਲਓ ਤੁਸੀਂ ਲੋ ਜੀ ਹੁਣ ਆਪਾਂ ਪਹੁੰਚ ਗਿਆ ਕਰਦੇ ਹੁਣ ਆਪਾਂ ਕਰਨਾ ਕੀ ਹੁਣ ਮੈਂ ਕਹਿ ਰਿਹਾ ਵਲੋਗ ਬਹੁਤ ਲੰਮਾ ਹੋ ਗਿਆ ਠੀਕ ਹੈ ਬਸ ਇੱਥੇ ਵਲੋਗ ਨੂੰ ਆਪਾਂ ਕਰਦੇ ਆਂ ਇੰਜ
ਐਂਡ ਕਰ ਦਿੰਦੇ ਆ, ਇੰਜ ਹੀ ਐਂਡ ਕਰ ਦਿੰਦੇ, ਠੀਕ ਹੈ। ਉਹਦੇ ਨਾਲ ਆਪਾਂ ਮੂੰਹ ਝਾੜ ਲਿਆ, ਉਹਦੇ ਨਾਲ ਆਪਾਂ ਪੈਰ ਵੀ ਝਾੜ ਲਿਆ। ਇਹ ਸਾਬ ਇਹ ਜਿਹੜਾ ਨਾ ਆਪਣੀ ਯਸ ਮੋਲ ਚੁੰਨੀ ਹੈ। ਲੋ ਜੀ, ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ। ਨਹੀਂ ਪਸੰਦ ਆਈ ਫਿਰ ਵੀ ਪਸੰਦ ਕਰੋ, ਕਿਉਂਕਿ ਤੁਹਾਡਾ ਭਰਾ ਕਹਿ ਰਿਹਾ। ਜੇ ਮੈਂ ਕਹਿਤਾ ਨਾ ਕਿ ਵੀਡੀਓ ਪਸੰਦ ਆਣੀ ਚਾਹੀਦੀ, ਦਾ ਮਤਲਬ ਤੁਹਾਨੂੰ ਪਸੰਦ ਆਣੀ ਚਾਹੀਦੀ ਹੈ, ਠੀਕ ਹੈ। ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇੱਕ ਮਿੱਠਾ ਜਾਂ ਸੋਹਣਾ ਮੋਣਾ ਜਿਹਾ ਕਮੈਂਟ ਕਰੋ। ਜਿੰਨੇ ਕੁ ਸੋਹਣੇ ਤੁਸੀਂ ਆਪ ਹੈ ਨਾ, ਓਨਾ ਹੀ ਸੋਹਣਾ ਕਮੈਂਟ ਕਰਨਾ। ਤੇ ਅੱਜ ਪਤਾ ਲੱਗਦਾ ਕਿ ਤੁਸੀਂ ਕਿੱਡੇ ਕੁ ਸੋਹਣੇ ਜੀ। ਪਿਆਰ ਮੁਹੱਬਤ ਦਿਖਾਇਆ ਕਰੋ। ਤੁਸੀਂ ਮੇਰੇ ਧੀਆਂ ਪੁੱਤਰ ਹੋ, ਭੈਣਾਂ ਭਰਾ ਹੋ, ਮੇਰੇ ਬੱਚੇ ਹੋ, ਮੇਰੀ ਫੈਮਿਲੀ ਹੋ ਤੁਸੀਂ, ਠੀਕ ਹੈ। ਤੁਹਾਡੇ ਤੇ ਹੀ ਸਾਰੀਆਂ ਉਮੀਦਾਂ ਨੇ ਕਿ ਸਾਨੂੰ ਲਾਈਕ ਕਰਦੇ ਹੋ, ਪਿਆਰ ਕਰਦੇ ਹੋ, ਤੇ ਸਬਸਕ੍ਰਾਈਬ ਜਿਨ੍ਹਾਂ ਨੇ ਨਾ ਕੀਤਾ ਉਹ ਕਰ ਲਓ। ਹਾਂ, ਈਦ ਤੱਕ ਜਲਦੀ ਜਿਹਨਾਂ ਨਾਲ ਸਬਸਕ੍ਰਾਈਬ ਕਰਕੇ 50,000 ਕਰਾ ਦਿਓ ਬਸ। ਈਦ ਮੁਬਾਰਕ ਨਹੀਂ ਕਰਦੇ ਪਏ ਤੁਸੀਂ ਨਾ। ਹਾਂ, ਤੇ ਜਿਹੜਾ ਨਾ 50,000 ਸਬਸਕ੍ਰਾਈਬਰ ਕਰਾ ਦਿਓ ਈਦ ਤੱਕ ਜਲਦੀ। ਬਸ ਮੈਨੂੰ ਨਹੀਂ ਪਤਾ ਕਿੱਦਾਂ ਹੋਣੇ, ਬਸ ਇਹ ਤੁਹਾਡੇ ਹੱਥ 'ਚ ਸਾਰੀ ਦੀ ਸਾਰੀ ਗੇਮ ਤੁਸੀਂ ਕਰਾ ਦੇਣੇ ਨੇ। ਜਿੱਦਾਂ ਹੁੰਦਾ ਚਾਚੇ ਤਾਏ ਨਾਨੇ ਦਾਦੇ ਫੁੱਫੀ ਫੁੱਫਾ BF GF ਸਾਰਿਆਂ ਨੂੰ ਸ਼ੇਅਰ ਕਰਕੇ ਨਾ 50,000 ਸਬਸਕ੍ਰਾਈਬਰ ਕਰਾ ਦਿਓ। ਤੁਹਾਡੇ ਭਜਾ ਨੂੰ ਜਿਹੜਾ ਨਾ, ਤੁਹਾਡੇ ਭਜਾ ਨੂੰ ਨਹੀਂ, ਤੁਹਾਡੇ ਭਰਾ ਨੂੰ 50,000 ਸਬਸਕ੍ਰਾਈਬਰ ਚਾਹੀਦਾ ਹੈ ਈਦ ਵਾਲੇ ਦਿਨ, ਤਾਂ ਕਿ ਆਪਾਂ 50,000 ਦਾ ਇੱਕ ਛੋਟਾ ਇੱਕ ਕੇਕ ਸ਼ੇਕ ਕੱਢਿਓ, ਖੁਸ਼ੀ ਮਨਾਈਏ। ਹੁਣ ਖੈਰ ਨਾਲ ਨਮਾਜ਼ ਪੜ੍ਹਨੇ ਆ, ਤਰਾਬੀਆਂ ਪੜ੍ਹਨੇ ਆ, ਫਿਰ ਨਫਲ ਅਦਾ ਕਰਾਂਗੇ। ਅੱਲਾਹ ਤਾਲਾ ਸਾਰਿਆਂ ਦੀਆਂ ਜੋ ਵੀ ਨੇਕ ਜਾਇਜ਼ ਖੁਆਇਸ਼ਾਂ ਨੇ ਉਹ ਪੂਰੀਆਂ ਕਰੇ। ਤੇ ਅੱਲਾਹ ਤਾਲਾ ਬੇਔਲਾਦਾਂ ਨੂੰ ਔਲਾਦ ਦੇਵੇ, ਬੇਰੁਜ਼ਗਾਰਾਂ ਨੂੰ ਰੋਜ਼ੀ ਦੇਵੇ। ਅੱਲਾਹ ਤਾਲਾ ਬੇਘਰਾਂ ਨੂੰ ਘਰ ਦੇਵੇ ਤੇ ਤੰਦਰੁਸਤੀ ਦੇਵੇ ਸਭ ਨੂੰ, ਬਿਮਾਰਾਂ ਨੂੰ। ਤੇ ਅੱਲਾਹ ਤਾਲਾ ਹਰ ਤੇ ਰਹਿਮ ਕਰੇ ਤੇ ਕਰਮ ਕਰੇ। ਜਾਂਦਾ ਰਮਜ਼ਾਨ ਜਿਹੜਾ ਉਦਾਸ ਕਰਕੇ ਜਾ ਰਿਹਾ ਵਾ, ਤੇ ਦੁਆ ਕਰੋ ਅੱਜ ਦੀ ਰਾਤ ਜਿੰਨਾ ਵੀ ਮੰਗਿਆ ਜਾ ਸਕਦਾ ਰੱਬ ਕੋਲੋਂ ਮੰਗ ਲਓ, ਬੇਝਿਜਕ ਹੋ ਕੇ ਮੰਗ ਲਓ। 27ਵੀਂ ਦੀ ਰਾਤ ਹੈ ਤੇ ਜਿਹੜਾ ਨਾ ਅਸੀਂ ਵੀ ਇਬਾਦਤ ਕਰਦੇ ਹਾਂ, ਹੁਣ ਕਰਨ ਲੱਗੇ ਹਾਂ। ਤੇ ਤੁਹਾਡੇ ਹੱਕ 'ਚ ਦੁਆ ਕਰਾਂਗੇ, ਤੁਸੀਂ ਵੀ ਸਾਰੇ ਜਾਓ ਇਬਾਦਤ ਕਰੋ ਤੇ ਸਾਡੇ ਹੱਕ 'ਚ ਦੁਆ ਕਰਿਆ ਜੀ। ਅੱਲਾਹ ਪਾਕ ਕੀ ਪਤਾ ਨਹੀਂ ਕਿਹੜੀ ਕਬੂਲੀਅਤ ਦੀ ਘੜੀ ਹੁੰਦੀ ਤੇ ਕਿੰਦੀ ਕਬੂਲ ਫਰਮਾ ਲੈਂਦੇ ਨੇ। ਤੇ ਠੀਕ ਹੈ ਜੀ, ਆਪਣਾ ਖਿਆਲ ਰੱਖਿਆ ਸਾਰੇ ਦੇ ਸਾਰੇ। ਅੱਲਾਹ ਸੋਹਣੇ ਦੇ ਵਾਲੇ। ਇਨਸ਼ਾਅੱਲਾ ਮਿਲਦੇ ਆ ਕੱਲ੍ਹ ਇੱਕ ਨਵੇਂ ਵਲੌਗ 'ਚ। ਅੱਲਾਹ ਹਾਫਿਜ਼।